ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, ਰੋਕੂ ਟੀਵੀ, ਸ਼ਾਵਾ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਖਬਰਾਂ ਦੇ ਵਿੱਚ ਵੀ ਅਸੀਂ ਸਾਰਿਆਂ ਨੇ ਦੇਖਿਆ ਕਿ ਜਿਹੜੇ ਭਾਰਤੀ ਜਿਹੜੀ ਏਅਰ ਫੋਰਸ ਸੀ ਉਹਦੇ ਵਿੱਚ ਜਰਨੈਲ ਸੀ ਮਾਰਸ਼ਲ ਅਰਜਨ ਸਿੰਘ, ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ। ਸੋ ਉਹਨਾਂ ਦੀ ਜਿਹੜੀ ਜ਼ਿੰਦਗੀ ਸੀ ਤੇ ਉਹਨਾਂ ਦੇ ਜਿਹੜੇ ਕੀਤੇ ਕੰਮ ਸੀ, ਉਹਨਾਂ ਦੇ ਡਿਫਰੈਂਟ ਆਸਪੈਕਟਸ ਤੇ ਮੀਡੀਆ ਨੇ ਚਾਨਣਾ ਪਾਇਆ। ਪਰ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ, ਸਿੱਖ ਕੌਮ ਦੀ ਗੱਲ ਆਉਂਦੀ ਹੈ, ਖਾਸ ਤੌਰ ਤੇ ਜਦੋਂ ਅਸੀਂ 1984 ਦੇ ਨਸਲਕੁਸ਼ੀ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਉਹਨਾਂ ਦਾ ਕੀ ਰੋਲ ਸੀ, ਇਸ ਬਾਬਤ ਮੀਡੀਆ ਦੇ ਵਿੱਚ ਜ਼ਿਕਰ ਨਹੀਂ ਹੋਇਆ। ਅੱਜ ਦੀ ਜਿਹੜੀ ਗੱਲਬਾਤ ਹੈ ਅਸੀਂ ਇਸ ਨੁਕਤਾ ਨਿਗਾਹ ਤੋਂ ਕਰਾਂਗੇ। ਇੱਥੇ ਇਹ ਵੀ ਵਰਣਨਯੋਗ ਹੈ ਕਿ 1999 ਦੇ ਵਿੱਚ ਜਦੋਂ ਰਾਜੀਵ ਗਾਂਧੀ ਦੀ ਸਰਕਾਰ ਤੋਂ ਬਾਅਦ ਅਗਲੀ ਸਰਕਾਰ ਬਣੀ ਹੈ ਤਾਂ ਉਹਦੇ ਵਿੱਚ ਉਹਨਾਂ ਨੂੰ ਦਿੱਲੀ ਦੇ ਲੈਫਟੀਨੈਂਟ ਗਵਰਨਰ ਲਾਇਆ ਗਿਆ ਸੀ ਤੇ ਉਹਦੇ ਬਾਅਦ ਵੀ 1984 ਦੇ ਵਿੱਚ ਜੋ ਕਤਲੇਆਮ ਹੋਇਆ ਸੀ ਸਿੱਖਾਂ ਦਾ, ਉਸ ਬਾਬਤ ਉਹਨਾਂ ਦਾ ਕਾਫੀ ਪੋਜ਼ਿਟਿਵ ਰੋਲ ਦੇਖਣ ਨੂੰ ਮਿਲਿਆ ਸੀ ਦਿੱਲੀ ਦੇ ਵਿੱਚ। ਤੇ ਨਾਲ ਹੀ ਜੋ ਘਟਨਾਕ੍ਰਮ ਅੱਜ ਕੱਲ੍ਹ ਦਿੱਲੀ ਦੇ ਵਿੱਚ ਚੱਲ ਰਿਹਾ ਹੈ, ਜਿਵੇਂ ਕਿ ਇੱਕ ਖਬਰ ਸੀ ਜਦੋਂ 2 ਸਿੱਖ ਨੌਜਵਾਨਾਂ ਨੂੰ ਗੱਡੀ ਮਾਰ ਕੇ ਉਹਨਾਂ ਨੂੰ ਪਹਿਲਾਂ ਹਿਊਮਿਲੇਟ ਕੀਤਾ ਗਿਆ, ਸਿਗਰਟ ਦਾ ਧੂੰਆਂ ਉਹਨਾਂ ਦੇ ਮੂੰਹ ਤੇ ਮਾਰਿਆ ਗਿਆ ਦਿੱਲੀ ਦੇ ਵਿੱਚ, ਤੇ ਉਹ ਤੋਂ ਬਾਅਦ ਉਹਨਾਂ ਨੂੰ ਐਕਸੀਡੈਂਟ ਬਣਾ ਕੇ ਇੱਕ ਦੀ ਜਿਹੜੀ ਮੌਤ ਹੋਣ ਦੀ ਖਬਰ ਸਾਡੇ ਸਾਹਮਣੇ ਆਈ ਹੈ। ਇਸ ਬਾਰੇ ਵੀ ਅਸੀਂ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਗੱਲਬਾਤ ਕਰਾਂਗੇ। ਸੋ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਫੋਨ ਲਾਈਨ ਤੇ ਜੁੜੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਜਿਵੇਂ ਕਿ ਮੈਂ ਇੰਟਰੋਡਕਸ਼ਨ ਦੇ ਵਿੱਚ ਮੈਂਸ਼ਨ ਵੀ ਕੀਤਾ, ਮੈਂ ਮਾਰਸ਼ਲ ਅਰਜਨ ਸਿੰਘ ਬਾਰੇ ਹੀ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਤੁਸੀਂ ਉਦੋਂ ਤੋਂ ਹੀ ਲਗਭਗ 1984 ਤੋਂ ਬਾਅਦ ਆਪਣੇ ਪੱਤਰਕਾਰੀ ਦੇ ਫੀਲਡ ਦੇ ਵਿੱਚ ਦਿੱਲੀ ਦੇ ਵਿੱਚ ਐਕਟਿਵ ਰਹੇ ਹੋ। ਇੱਕ ਜਿਹੜਾ ਆਸਪੈਕਟ ਜਿਹਦੇ ਤੇ ਮੀਡੀਆ ਵੱਲੋਂ ਵਿਚਾਰ ਚਰਚਾ ਨਹੀਂ ਕੀਤੀ ਗਈ, ਜਾਂ ਇਹ ਕਹਿ ਲਓ ਕਿ ਸਿੱਖ ਮੀਡੀਆ ਵੱਲੋਂ TV84 ਵੱਲੋਂ ਅਸੀਂ ਉਦਮ ਕਰ ਰਹੇ ਹਾਂ ਕਿ ਇਸ ਆਸਪੈਕਟ ਨੂੰ ਸਿੱਖ ਸੰਗਤਾਂ ਦੇ ਨਾਲ ਉਹਨਾਂ ਦੇ ਸਾਹਮਣੇ ਲਿਆਂਦਾ ਜਾਵੇ। ਮਾਰਸ਼ਲ ਅਰਜਨ ਸਿੰਘ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ, ਖਾਸ ਤੌਰ ਤੇ ਜਦੋਂ ਅਸੀਂ 1984 ਦੀ ਨਸਲਕੁਸ਼ੀ ਤੋਂ ਬਾਅਦ ਦੀ ਗੱਲ ਕਰਦੇ ਹਾਂ, ਉਹਨਾਂ ਦਾ ਕੀ ਯੋਗਦਾਨ ਰਿਹਾ, ਪਹਿਲਾਂ ਪਰਸਨਲ ਤੌਰ ਤੇ, ਫਿਰ ਜਦੋਂ ਉਹ ਦਿੱਲੀ ਦੇ ਲੈਫਟੀਨੈਂਟ ਗਵਰਨਰ ਬਣੇ ਨੇ, ਉਸ ਤੋਂ ਬਾਅਦ ਉਹਨਾਂ ਦਾ ਕੀ ਰੋਲ ਰਿਹਾ? ਅਮਰਵੀਰ ਜੀ, ਸਭ ਤੋਂ ਪਹਿਲਾਂ ਤਾਂ ਮੈਂ TV84 ਨੂੰ, ਡਾਕਟਰ ਅਮਰਜੀਤ ਸਿੰਘ ਜੀ ਨੂੰ ਔਰ ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕਬਾਦ ਇਸ ਗੱਲ ਦੀ ਦੇਣਾ ਚਾਹੁੰਦਾ ਕਿ ਤੁਸੀਂ ਸਰਦਾਰ ਅਰਜਨ ਸਿੰਘ ਜੀ ਦਾ, ਏਅਰ ਚੀਫ ਮਾਰਸ਼ਲ ਅਰਜਨ ਸਿੰਘ ਜੀ ਦੇ ਬਾਰੇ ਜਿਹੜੀ ਗੱਲ ਤੁਸੀਂ ਅੱਜ ਸਿੱਖ ਕੌਮ ਦੇ ਸਾਹਮਣੇ, ਦੁਨੀਆ ਦੇ ਸਾਹਮਣੇ ਲੈ ਕੇ ਆ ਰਹੇ ਹੋ, ਕਿਉਂਕਿ ਏਅਰ ਚੀਫ ਮਾਰਸ਼ਲ ਅਰਜਨ ਸਿੰਘ ਜੀ ਨੇ ਹਿਸਟੋਰੀਕਲ ਕੰਮ ਕੀਤੇ ਸੀਗੇ, ਜਿਹੜੇ ਇਹਨਾਂ ਦੇ ਕੰਮ ਲੋਕਾਂ ਦੇ ਸਾਹਮਣੇ ਨਹੀਂ ਆਏ ਜਿਸ ਨਾਲ ਆਉਣੇ ਚਾਹੀਦੇ ਸੀਗੇ। ਇਸ ਗੱਲ ਦੀ ਤੇ ਮੈਂ ਆਪ ਜੀ ਨੂੰ ਔਰ TV84 ਨੂੰ ਬਹੁਤ ਮੁਬਾਰਕਬਾਦ ਦੇਣਾ। ਇਸ ਤਰ੍ਹਾਂ ਹੈ ਕਿ ਏਅਰ ਚੀਫ ਮਾਰਸ਼ਲ ਅਰਜਨ ਸਿੰਘ ਤੇ 84 ਦੇ ਵਿੱਚ ਜਦ ਕਤਲੇਆਮ ਸ਼ੁਰੂ ਹੋਇਆ ਜੀ, ਏਅਰ ਚੀਫ ਮਾਰਸ਼ਲ ਅਰਜਨ ਸਿੰਘ ਦੇ ਉੱਤੇ, ਉਹਨਾਂ ਦੇ ਪਰਿਵਾਰ ਤੇ ਔਰ ਡਾਕਟਰ ਸਰਦਾਰ ਖੁਸ਼ਵੰਤ ਸਿੰਘ, ਤੁਸੀਂ ਨਾਲ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਵਰਗੇ ਜਿਹੜੇ ਵੱਡੇ ਜੁਝਾਰੂ ਲੋਕ ਸੀਗੇ, ਉਹਨਾਂ ਦੇ ਘਰਾਂ ਤੇ ਵੀ ਜਦ ਹਮਲੇ ਹੋਏ ਤੇ ਇਹਨਾਂ ਨੇ ਆਪਣੇ ਨੂੰ ਜਿੱਥੇ ਬਚਾਇਆ, ਬਚਾਉਣ ਤੋਂ ਬਾਅਦ ਇਹ ਮੈਦਾਨ ਵਿੱਚ ਨਿਕਲੇ। ਇਹਨਾਂ ਨੇ ਜ਼ਖਮੀ ਸਿੱਖਾਂ ਨੂੰ, ਪੀੜਿਤ ਸਿੱਖ ਪਰਿਵਾਰਾਂ ਨੂੰ ਜਾ ਕੇ ਮਿਲੇ ਔਰ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਮੀਡੀਆ ਦੇ ਵਿੱਚ ਖੜੇ ਹੋ ਕੇ। ਉਸ ਵਕਤ ਜਦ ਸਾਰਾ ਦੇਸ਼
सरकार, पुलिस, सब लोग ਜਿਹੜੇ ਸੀ ਉਹ ਸਿੱਖ ਕੌਮ ਦੇ ਖਿਲਾਫ ਖੜੇ ਹੋ ਗਏ ਸਭ ਜੀ। ਔਰ ਉਸ ਤੋਂ ਬਾਅਦ ਉਹਨਾਂ 에ਅਰ ਚੀਫ ਮਾਰਸ਼ਲ ਅਰਜਨ ਸਿੰਘ ਜੀ ਨੇ ਰਿਲੀਫ ਕੈਂਪਾਂ ਦੇ ਵਿੱਚ ਬਹੁਤ ਕੰਮ ਕੀਤਾ, ਮਤਲਬ ਕਿ ਇਹ ਬਿਨਾਂ ਥੱਕੇ ਕੰਮ ਕਰਦੇ ਰਹੇ। ਇਸ ਤੋਂ ਬਾਅਦ ਜਦ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਹਟਿਆ, ਉਸ ਤੋਂ ਫੌਰਨ ਬਾਅਦ ਜਦ ਬੀਪੀ ਸਿੰਘ ਪਾਵਰ ਚ ਆਏ ਜੀ, ਸਭ ਤੋਂ ਪਹਿਲਾਂ ਬੀਪੀ ਸਿੰਘ ਜੀ ਨੇ ਦਿੱਲੀ ਦਾ ਗਵਰਨਰ 에ਅਰ ਚੀਫ ਮਾਰਸ਼ਲ ਅਰਜਨ ਸਿੰਘ ਜੀ ਨੂੰ ਬਣਾਇਆ। ਸਰਦਾਰ ਅਰਜਨ ਸਿੰਘ ਜੀ ਨੇ 에ਅਰ ਚੀਫ ਮਾਰਸ਼ਲ ਅਰਜਨ ਸਿੰਘ ਨੇ ਗਵਰਨਰ ਬਣਦੇ ਨਾਲ ਹੀ 1984 ਦਾ ਕੰਮ ਜਿਤਨੀ ਤੇਜ਼ੀ ਨਾਲ ਔਰ ਜਿਤਨਾ ਸ਼ਾਨਦਾਰ ਕੀਤਾ ਉਹ ਮੈਂ ਤੁਹਾਨੂੰ ਦੱਸ ਰਿਹਾ ਜੀ। ਉਹਨਾਂ ਨੇ ਸਭ ਤੋਂ ਪਹਿਲੇ ਵਿਧਵਾਵਾਂ ਦੇ ਮਕਾਨ, ਜਿਹੜੇ ਵਿਧਵਾਵਾਂ ਨੂੰ ਮਕਾਨ ਨਹੀਂ ਮਿਲੇ ਸੀ, ਉਹ ਮਕਾਨ ਅਲਾਟ ਕੀਤੇ। ਉਹਨਾਂ ਨੇ ਵਿਧਵਾਵਾਂ ਦੀਆਂ ਪੈਨਸ਼ਨਾਂ ਸ਼ੁਰੂ ਕੀਤੀਆਂ। ਉਹਨਾਂ ਨੇ 1984 ਦੀਆਂ ਵਿਧਵਾਵਾਂ ਨੂੰ, ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ ਸੀ, ਉਹਨਾਂ ਨੂੰ ਨੌਕਰੀਆਂ ਦਿੱਤੀਆਂ। ਉਹਨਾਂ ਨੇ ਵਿਧਵਾਵਾਂ ਦੇ ਬੱਚਿਆਂ ਵਾਸਤੇ ਕੋਚਿੰਗ ਸਕੂਲ ਸ਼ੁਰੂ ਕੀਤੇ ਜੀ। ਉਹਨਾਂ ਨੇ ਸੀਬੀਆਈ ਦੀ ਜਾਂਚ ਵਾਸਤੇ ਆਰਡਰ ਕੀਤੇ ਔਰ ਉਸ ਵਕਤ ਸਭ ਤੋਂ ਪਹਿਲਾਂ HCL ਭਗਤ ਔਰ ਸਜਨ ਕੁਮਾਰ ਦੇ ਖਿਲਾਫ ਸੀਬੀਆਈ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ, ਸਿਰਫ ਅਰਜਨ ਸਿੰਘ ਜੀ ਦੀ ਵਜ੍ਹਾ ਨਾਲ ਜੀ। ਔਰ ਇਹਨਾਂ ਨੇ ਰੋਣੀ ਦੇ ਵਿੱਚ, ਦਿੱਲੀ ਦੇ ਵਿੱਚ ਪੂਰੀ ਬਸਤੀ ਜਿਹੜੇ ਪੀੜਤ ਸਿੱਖ ਪਰਿਵਾਰ ਸੀ ਉਹਨਾਂ ਦੀ ਅਲਾਟ ਕੀਤੀ ਔਰ ਅੱਜ ਵੀ ਉਸ ਬਸਤੀ ਦੇ ਵਿੱਚ ਸਰਦਾਰ ਕਲੋਨੀ ਕਰਕੇ ਜਾਣਿਆ ਜਾਂਦਾ ਹੈ ਜੀ। ਸਰਦਾਰ ਅਰਜਨ ਸਿੰਘ ਜੀ ਨੇ ਦਿੱਲੀ ਪੁਲਿਸ ਦਾ ਰੁਖ ਜਦ ਕਿ ਬੜਾ ਗਲਤ ਸੀ ਸਿੱਖਾਂ ਦੇ ਬਾਰੇ, ਉਹਨਾਂ ਨੇ ਦਿੱਲੀ ਪੁਲਿਸ ਦੇ ਸਾਰੇ ਸੀਨੀਅਰ ਆਫੀਸਰਸ ਨੂੰ ਸਖਤ ਨਿਰਦੇਸ਼ ਦਿੱਤੇ ਕਿ ਸਿੱਖਾਂ ਨਾਲ, ਪੀੜਤਾਂ ਨਾਲ, ਵਿਧਵਾਵਾਂ ਨਾਲ, ਬੱਚਿਆਂ ਨਾਲ, ਯਤੀਮਾਂ ਨਾਲ 84 ਦੇ ਲੋਕਾਂ ਨਾਲ ਬੜੇ ਪਿਆਰ ਤੇ ਮੁਹੱਬਤ ਨਾਲ ਪੇਸ਼ ਆਉਂਗੇ ਜੀ। ਉਹਨਾਂ ਨੇ ਉਸ ਵਕਤ ਜੋ ਮਾਹੌਲ ਔਰ ਰੁਖ ਬਦਲਿਆ ਉਹ ਇੱਕ ਬਹੁਤ ਸ਼ਾਨਦਾਰ ਔਰ ਉਹਨਾਂ ਦਾ ਨਾ ਭੁੱਲਣ ਵਾਲਾ ਕੰਮ ਸੀਗਾ, ਕਿਉਂਕਿ 84 ਤੋਂ ਬਾਅਦ ਪਾਵਰ ਦੇ ਵਿੱਚ ਰਾਜੀਵ ਗਾਂਧੀ ਸੀਗਾ ਜੀ। 1984 ਤੋਂ ਲੈ ਕੇ 1999 ਤੱਕ ਕੋਈ ਵੀ ਬੰਦਾ ਸੜਕਾਂ ਤੇ ਬਾਹਰ ਨਹੀਂ ਨਿਕਲਿਆ, ਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਾ ਕੋਈ ਅਕਾਲੀ ਦਲ। ਤੇ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਤੁਹਾਡੇ ਮੰਚ ਤੇ ਔਨ ਰਿਕਾਰਡ ਕਹਿ ਰਿਹਾ, ਬੜੀ ਜ਼ਿੰਮੇਦਾਰੀ ਦੇ ਨਾਲ ਕਹਿ ਰਿਹਾ ਕਿ ਕੋਈ ਸਿੱਖ ਜਥੇਬੰਦੀ, ਵੱਡੀ ਤੋਂ ਵੱਡੀ ਜਥੇਬੰਦੀ ਉਹ ਮੈਦਾਨ ਚ ਨਹੀਂ ਨਿਕਲੀ ਸੀ। ਸਰਦਾਰ ਅਰਜਨ ਸਿੰਘ ਜੀ ਨੇ ਉਸ ਵਕਤ ਜਦ ਗਵਰਨਰ ਬਣਨ ਤੋਂ ਫੌਰਨ ਬਾਅਦ ਜੋ ਕੰਮ ਕੀਤਾ ਉਹ ਇੱਕ ਇਤਿਹਾਸ ਬਣ ਗਿਆ ਜੀ। ਜੀ ਬੱਬਰ ਸਾਹਿਬ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਤੇ ਜਿਵੇਂ ਤੁਸੀਂ ਉਹਨਾਂ ਦੇ ਰੋਲ ਬਾਰੇ ਦੱਸਿਆ ਵੀ ਉਹਨਾਂ ਨੇ ਕਿਵੇਂ ਸਿੱਖ ਜਿਹੜੇ ਪੀੜਤ ਸੀਗੇ ਉਸ ਟਾਈਮ ਦਿੱਲੀ ਦੇ ਵਿੱਚ, ਉਹਨਾਂ ਦੇ ਮੁੜ ਵਸੇਬੇ ਦੇ ਲਈ, ਉਹਨਾਂ ਦੀ ਮਦਦ ਕਰਨ ਦੇ ਲਈ ਜੋ ਕੰਮ ਕੀਤਾ ਉਹ ਰਿਮਾਰਕੇਬਲ ਹੈਗਾ ਤੇ ਉਹਨਾਂ ਦਾ ਜਿਹੜਾ ਨਾਮ ਹੈ ਉਹਦੇ ਲਈ ਸਿੱਖ ਇਤਿਹਾਸ ਦੇ ਵਿੱਚ ਜ਼ਰੂਰ ਜਿਹੜਾ ਹੈ ਉਹ ਦਰਜ ਕੀਤਾ ਜਾਊਗਾ। ਪਰ ਇਸੇ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਉਹਨਾਂ ਦੇ ਇੰਨਾ ਕੰਮ ਕਰਨ ਦੇ ਬਾਵਜੂਦ ਇੱਕ ਇਮਾਨਦਾਰ ਬੰਦਾ ਇੱਕ ਚੰਗੀ ਪੋਜੀਸ਼ਨ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਬੈਠਾ ਹੋਵੇ ਤੇ ਜਦੋਂ ਸਿੱਖਾਂ ਦੁਆਰਾ ਉਹਨਾਂ ਤੱਕ, ਸਿੱਖ ਆਰਗੇਨਾਈਜੇਸ਼ਨ ਵੱਲੋਂ ਉਹਨਾਂ ਤੱਕ ਬਾਅਦ ਦੇ ਵਿੱਚ ਲੇਟਰ ਪੀਰੀਅਡ ਦੇ ਵਿੱਚ ਪਹੁੰਚ ਕੀਤੀ ਗਈ ਹੈ ਇਨਸਾਫ ਦੇ ਲਈ, ਤਾਂ ਉਸ ਸਮੇਂ ਉਹਨਾਂ ਨੇ ਉਸ ਇਨਸਾਫ ਨੂੰ ਲੈ ਕੇ ਆਪਣੀ ਜਿਹੜੀ ਹੈ ਉਹ ਅਸਮਰੱਥਾ ਦਿਖਾਈ ਸੀ ਵੀ ਨਹੀਂ, ਇਹ ਮੇਰੇ ਵੱਸ ਦੀ ਗੱਲ ਨਹੀਂ ਹੈਗੀ, ਜਿੰਨਾ ਕੁ ਮੈਂ ਕਰ ਸਕਦਾ ਸੀ ਉਹਨਾਂ ਕੁ ਮੈਂ ਕੀਤਾ। ਸੋ ਓਵਰਆਲ ਸਿਸਟਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਖਾਸ ਤੌਰ ਤੇ ਜਦੋਂ ਅਸੀਂ ਇਸ ਬਾਬਤ ਅੱਜ ਗੱਲ ਕਰ ਰਹੇ ਹਾਂ ਵੀ ਇਨਸਾਫ ਲੈਣ ਦੇ ਵਿੱਚ ਫਿਰ ਵੀ ਅਰਜਨ ਸਿੰਘ ਹੋਣ ਜਾਂ ਓਵਰਆਲ ਸਿੱਖ ਕੌਮ ਨਾਕਾਮਯਾਬ ਰਹੀ ਹੈ? देखो अमरवीर जी, बिल्कुल ठीक गल तुसी कही है और सरदार अरजन सिंह जी यह गल कहा करते सी जी। और सिस्टम यह सीगा 1984 ਦੇ ਵਿੱਚ ਰਾਜੀਵ ਗਾਂਧੀ ਦੀ ਮਾਂ ਮਰੀ, ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ, ਸਾਰਾ ਦੇਸ਼ ਰਾਜੀਵ ਗਾਂਧੀ ਦੇ ਨਾਲ ਸੀਗਾ। ਰਾਜੀਵ ਗਾਂਧੀ ਦੇ ਹਟਣ ਤੋਂ ਬਾਅਦ ਫੌਰਨ ਜਦ ਇੱਕ ਸਿੱਖ ਪਰਸਨੈਲਿਟੀ ਸਾਹਮਣੇ ਆਈ ਦਿੱਲੀ ਦੇ ਵਿੱਚ ਸ਼ੇਰ ਦੀ ਤਰ੍ਹਾਂ, ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ ਬੇਧੜਕ ਹੋ ਕੇ ਉਹਨਾਂ ਨੇ ਜਦ ਬੋਲਣਾ ਸ਼ੁਰੂ ਕੀਤਾ ਔਰ
ਉਹਨਾਂ ਨੇ ਪੀੜਤਾਂ ਦੀ ਹੱਕ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤੇ ਲੋਕਾਂ ਦੇ ਵਿੱਚ ਇੱਕ ਹੈਰਾਨੀ ਵੀ ਹੋਈ। ਉਹਦਾ ਕਾਰਨ ਇਹ ਸੀਗਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਨਸਾਫ ਵਾਲੀ, ਉਹ ਗੱਲ ਬਿਲਕੁਲ ਠੀਕ ਹੈ। ਇਨਸਾਫ ਤੇ ਅੱਜ ਤੱਕ ਨਹੀਂ ਮਿਲਿਆ, ਨਾ ਮਿਲੇਗਾ, ਕਿਉਂਕਿ ਸਿਸਟਮ ਜਿਹੜਾ ਸਿੱਖਾਂ ਦੇ ਹੱਥ ਵਿੱਚ ਨਹੀਂ ਹੈ ਜੀ। ਸਿਸਟਮ ਜਿਹੜਾ ਹੈ ਉਹ ਗੈਰ ਸਿੱਖਾਂ ਦੇ ਹੱਥ ਵਿੱਚ ਹੈ। ਹਿੰਦੁਸਤਾਨ ਦੇ ਵਿੱਚ ਤੁਸੀਂ ਇੱਕ ਗੱਲ ਤੇ ਤੁਸੀਂ ਲਕੀਰ ਮਾਰ ਦੋ, ਬਿਲਕੁਲ 84 ਸਿਰਫ ਸੱਜਣ ਕੁਮਾਰ ਕੱਲੇ ਨੇ ਨਹੀਂ ਕੀਤਾ, 84 ਸਿਰਫ ਜਗਦੀਸ਼ ਟਾਈਗਰ ਇਹਨਾਂ ਦੋ ਬੰਦਿਆਂ ਨੇ ਨਹੀਂ ਕੀਤਾ ਜੀ। ਇੱਕ ਵੈਲ ਪਲਾਨ, ਵੈਲ ਆਰਗੇਨਾਈਜ਼ਡ, ਇੱਕ ਬੜੀ ਸਟ੍ਰੈਟਜੀ ਦੇ ਨਾਲ ਇਹ ਗੱਲ ਉਛਾਲੀ ਜਾਂਦੀ ਹੈ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਜਗਦੀਸ਼ ਟਾਈਗਰ ਖੜਾ, ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਸੱਜਣ ਕੁਮਾਰ ਜਿਹੜਾ ਆਜ਼ਾਦ ਹੋ ਗਿਆ ਨਾ। ਇਹ ਗੱਲ ਸਿਰਫ ਦੋ ਜਮਹੂਰੀਆਂ ਦੀ ਨਹੀਂ ਹੈ, ਇਹ ਗੱਲ ਬਹੁਤ ਵੱਡੀ ਸੀ ਕਿ ਸਮੁੱਚੀ ਸਿੱਖ ਕੌਮ ਨੂੰ ਇਹਨਾਂ ਨੇ ਮਾਰਿਆ ਔਰ ਬਹੁਤ ਵੱਡਾ ਇਸ਼ੂ ਹੈ। ਇਸ ਤੇ ਅਗਰ ਮੈਂ ਗੱਲ ਕਰਾਂਗਾ ਤੇ ਟਾਈਮ ਬਹੁਤ ਨਿਕਲ ਜਾਏਗਾ, ਪਰ ਤੁਹਾਡੀ ਗੱਲ ਬਿਲਕੁਲ ਠੀਕ ਹੈ। ਸਰਦਾਰ ਅਰਜਨ ਸਿੰਘ ਜੀ ਹੈਡ ਸੀਗੇ ਦਿੱਲੀ ਦੇ, ਉਹਨਾਂ ਨੇ ਬੜਾ ਯਤਨ ਕੀਤਾ, ਪਰ ਸਿਸਟਮ ਦੇ ਵਿੱਚ ਕੰਮ ਕਰਨ ਵਾਲੇ ਤੇ ਸਾਰੇ ਗੈਰ ਸਿੱਖ ਸੀਗੇ ਜੀ। ਉਹ ਗੈਰ ਸਿੱਖਾਂ ਤੇ ਜਿਹੜੀ ਸੋਚ ਸੀਗੀ ਉਹ ਸਿੱਖਾਂ ਦੇ ਖਿਲਾਫ ਸੀ, ਇਸ ਕਰਕੇ ਜਸਟਿਸ ਨਹੀਂ ਮਿਲਿਆ ਜੀ। ਬੱਬਰ ਸਾਹਿਬ, ਬਿਲਕੁਲ ਜਦੋਂ ਅਸੀਂ ਇਸ ਸਿਸਟਮ ਦੀ ਗੱਲ ਕਰ ਰਹੇ ਹਾਂ ਤੇ ਵੀ ਸਿੱਖ ਜਿਹੜਾ ਸਿਸਟਮ ਹੈ ਉਹ ਕਿਵੇਂ ਸਿੱਖਾਂ ਦੇ ਖਿਲਾਫ ਕੰਮ ਕਰਦਾ, ਤਾਂ ਜਿੱਥੇ ਉਦੋਂ ਇੱਕ ਸਿਸਟਮ ਦੀ ਗੱਲ ਸੀਗੀ, ਉਹ ਜਦੋਂ ਅਸੀਂ ਅੱਜ 30 ਸਾਲਾਂ ਬਾਅਦ ਵੀ ਇਸ ਸਿਸਟਮ ਨੂੰ ਦੇਖਦੇ ਹਾਂ ਤਾਂ ਸਿਸਟਮ ਦੇ ਵਰਤਾਰੇ ਦੇ ਸਦਕਾ ਜੋ ਲੋਕਾਂ ਤੇ ਉਹਦਾ ਪ੍ਰਭਾਵ ਪੈ ਰਿਹਾ, ਜਿਹੜੀ ਮੈਂ ਦੂਜੇ ਇਸ਼ੂ ਵੱਲ ਗੱਲ ਕਰਨੀ ਹੋਵੇ ਤਾਂ ਉਹਦੀ ਉਦਾਹਰਣ ਦੇਖਣ ਨੂੰ ਮਿਲਦੀ ਹੈ ਕਿ ਅੱਜ ਜਿਹੜੇ ਆਮ ਲੋਕ ਨੇ, ਉਹ ਭਾਵੇਂ ਮੈਜੋਰਿਟੀ ਕਮਿਊਨਿਟੀ ਦੀ ਅਸੀਂ ਗੱਲ ਕਰਨੀ ਹੋਵੇ ਜੇ ਖਾਸ ਤੌਰ ਤੇ ਹਿੰਦੂਤਵਾ ਦੇ ਹਵਾਲੇ ਦੇ ਨਾਲ, ਤਾਂ ਉਹਨਾਂ ਦੇ ਹੌਸਲੇ ਕਿਵੇਂ ਬੁਲੰਦ ਹੋਏ ਨੇ ਕਿ ਕਿਵੇਂ ਘੱਟ ਗਿਣਤੀਆਂ ਨੂੰ ਭਾਰਤ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ। ਜਿਹੜੀ ਇਹ ਘਟਨਾ 2 ਸਿੱਖ ਨੌਜਵਾਨਾਂ ਦੇ ਨਾਲ ਵਾਪਰੀ ਹੈ, ਪਹਿਲਾਂ ਉਹਨਾਂ ਨੂੰ ਕਿਵੇਂ ਹਿਊਮਿਲੀਏਟ ਕੀਤਾ ਗਿਆ ਕਿ ਜਿਹੜਾ ਸਿਗਰਟ ਦਾ ਧੂੰਆਂ ਸੀ ਉਹਨਾਂ ਦੇ ਮੂੰਹ ਤੇ ਉਡਾਇਆ ਗਿਆ, ਉਹ ਤੋਂ ਬਾਅਦ ਉਹਨਾਂ ਨੂੰ ਕਿਵੇਂ ਆਪਣੀ ਗੱਡੀ ਦੇ ਨਾਲ ਟੱਕਰ ਮਾਰ ਕੇ ਉਹਨਾਂ ਨੂੰ 100 ਮੀਟਰ ਤੱਕ ਜਿਹੜਾ ਹੈਗਾ ਉਹਨੂੰ ਰੋੜਿਆ ਗਿਆ ਤੇ ਇੱਕ ਜਿਹੜੇ ਨੌਜਵਾਨ ਨੇ ਉਹਨਾਂ ਦੀ ਮੌਤ ਵੀ ਹੋਈ ਹੈ। ਇਹਨਾਂ ਦੋਵਾਂ ਦੇ ਨਾਮ ਮਨਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਸਾਹਮਣੇ ਆਉਂਦੇ ਨੇ। ਸੋ ਇਸ ਘਟਨਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿੱਦਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਦਿੱਲੀ ਦੇ ਵਿੱਚ, ਖਾਸ ਤੌਰ ਤੇ ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਜਾਂ ਬਾਕੀ ਘੱਟ ਗਿਣਤੀਆਂ ਦੀ ਵੀ ਇਹਦੇ ਨਾਲ ਗੱਲ ਜੋੜਦੇ ਹਾਂ? ਦੇਖੋ ਅਮਰਵੀਰ ਜੀ, ਦੇਸ਼ ਦੇ ਵਿੱਚ ਅੱਜ ਦੇ ਹਾਲਾਤ ਬੜੇ ਬਦਲੇ ਹੋਏ ਨੇ ਔਰ ਬੜੇ ਖਤਰਨਾਕ ਰੁਖ ਲੈਂਦੇ ਜਾ ਰਹੇ ਹੈ। ਔਰ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਲੋਕਾਂ ਦੀ ਸੋਚ ਬਦਲੀ ਹੈ ਜਾਂ ਨਹੀਂ ਬਦਲੀ, ਔਰ ਮਾਈਨੋਰਟੀ ਦੇ ਉੱਤੇ ਜੋ ਹਮਲੇ ਹੋ ਰਹੇ ਆ ਸਪਸ਼ਟ ਸੰਕੇਤ ਨੇ ਗੁਰਪ੍ਰੀਤ ਦਾ ਸਾਫ਼ ਮਰਡਰ ਕਰਨਾ, ਕਤਲ ਕਰਨਾ ਜੀ। ਔਰ ਗੁਰਪ੍ਰੀਤ ਦੇ ਦੋਸਤ ਮਨਿੰਦਰ ਸਿੰਘ ਨੇ ਜੋ ਸਟੇਟਮੈਂਟ ਦਿੱਤਾ ਉਹ ਵੀ ਬੜਾ ਹੈਰਾਨ ਕਰਨ ਵਾਲਾ ਹੈ ਕਿ ਉਹ ਬੰਦੇ ਨੇ ਡਿਸਾਈਡ ਕਰ ਲਿਆ ਕਿ ਤੁਹਾਡਾ ਕਤਲ ਕਰਨਾ ਹੀ ਕਰਨਾ ਜੀ। ਹੁਣ ਪੁਲਿਸ ਦਾ ਜਿਹੜਾ ਸਿਸਟਮ ਹੈ ਉਹ ਇਸ ਕਰਕੇ ਬਹੁਤ ਮਾੜਾ ਹੈ ਕਿ ਪੁਲਿਸ ਅਫਸਰਾਂ ਦੀ ਜਿਹੜੀ ਸੋਚ ਹੈ ਔਰ ਅਪਰੋਚ ਹੈ ਉਹ ਬੜੀ ਸਰਕਾਰ ਦੇ ਰੁਖ ਤੇ ਚੱਲਦੀ ਹੈ ਜੀ। ਸਰਕਾਰ ਦਾ ਰੁਖ 1984 ਵਿੱਚ ਸੀਗਾ ਸਿੱਖਾਂ ਦੇ ਖਿਲਾਫ ਤੇ ਪੁਲਿਸ ਨੇ ਦੱਬ ਕੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਕਰਵਾਇਆ। ਸਰਕਾਰ ਦਾ ਅੱਜ ਜਿਹੜਾ ਰੁਖ ਹੈ ਉਹ ਵੀ ਕੋਈ ਚੰਗਾ ਰੁਖ ਨਹੀਂ ਹੈ, ਉਹ ਸਿੱਖਾਂ ਦੇ ਹੱਕ ਵਿੱਚ ਨਹੀਂ। ਅਗਰ ਇਸ ਤਰ੍ਹਾਂ ਦੇ ਸੰਕੇਤ ਨਹੀਂ ਹੁੰਦੇ ਤੇ ਪੁਲਿਸ ਵਾਲਿਆਂ ਨੇ ਗੁਰਪ੍ਰੀਤ ਸਿੰਘ ਦਾ ਕਤਲ ਕਰਨ ਵਾਲੇ ਦੇ ਖਿਲਾਫ ਫੌਰਨ 302 ਦਾ ਮੁਕੱਦਮਾ ਰਜਿਸਟਰ ਕਰਕੇ ਅਰੈਸਟ ਕਰਨਾ ਚਾਹੀਦਾ ਸੀ ਜੀ। ਪਰ ਪੁਲਿਸ ਦੇ ਅਫਸਰਾਂ ਨੇ 302 ਦਾ ਮੁਕੱਦਮਾ ਰਜਿਸਟਰ ਨਾ ਕਰਕੇ ਬੰਦੇ ਨੂੰ ਥਾਣੇ ਦੇ ਅੰਦਰ ਹੀ ਜ਼ਮਾਨਤ ਦੇ ਦਿੱਤੀ। ਇਤਨਾ ਦਿੱਲੀ ਸ਼ਹਿਰ ਹੋਵੇ, ਇਤਨਾ ਮੀਡੀਆ ਹੋਵੇ, ਇਤਨੇ ਲੋਕ ਪੜ੍ਹੇ ਲਿਖੇ ਹੋਣ, ਇਸ ਦੇ ਬਾਵਜੂਦ ਸਰੇਆਮ ਮਰਡਰ ਕਰਨ ਵਾਲੇ ਬੰਦੇ ਨੂੰ ਜ਼ਮਾਨਤ ਦੇ ਦਿੱਤੀ। ਗੱਲ ਅਸਲ ਵਿੱਚ ਹੈ ਕਿ ਇਸ ਵਕਤ ਦੇਸ਼ ਦੇ ਵਿੱਚ ਇੱਕ ਬੜਾ ਵੱਡਾ ਉਫਾਨ ਆਇਆ ਹੋਇਆ ਹੈ ਹਿੰਦੂਵਾਦ ਦਾ ਜੀ। ਸਾਰਿਆਂ ਦੀ ਸੋਚ ਜਿਹੜੀ ਹੈ ਉਹ ਬਦਲਦੀ ਜਾ ਰਹੀ ਹੈ। ਉਹ ਜਿਹੜੀ ਸੋਚ ਹੈ ਉਸ ਦਾ ਨਤੀਜਾ ਨਿਕਲਿਆ ਹੈ ਗੁਰਪ੍ਰੀਤ ਦਾ ਮਰਡਰ। ਦੇਖੋ ਪਗੜੀ ਵਾਲਾ ਤਾਂ ਦੂਰੋਂ ਦਿਖਦਾ ਹੈ ਜੀ। ਤੁਸੀਂ ਉਹਨੇ ਬੰਦੇ ਨੇ ਸਿਰਫ ਇਤਨਾ ਕਸੂਰ ਹੈ ਉਸ ਬੰਦੇ ਦਾ
कि उन्हें क्या भाई मेरे मुंह से धुआं क्यों सुट रहे हैं? बंदे ने सिर्फ धुएं की गल कही है, मेरे मुंह से क्यों धुआं सुट रहे हैं? उन्हें नहीं क्या कि तू गुरप्रीत ने उन्हें कोई लेक्चर नहीं दिता जी। गुरप्रीत ने उसको नहीं किया, ना मनिंदर ने किया कि पब्लिक प्लेस से नहीं पीना चाहिए या यह नहीं करना चाहिए या वो नहीं करना चाहिए, उनको सुधारन की गल कही है। नहीं, उन्होंने सिर्फ यह किया कि मेरे मुंह से धुआं क्यों सुट रहे हैं भाई जी। हाँ, तो वो इतना कसूर किया तो बंदे का मर्डर करता, तो पुलिस का देखो हिसाब, सरकार का देखो कि पुलिस ने मुकदमा बिल्कुल झूठा बनाया, पुलिस ने बंदे का नाम अपनी रिपोर्ट गलत लिखा, पुलिस ने बंदे नू थाने दे विचों जमानत दे दी। तुसी देखो इत्थे नफरत है, इत्थे ही ते तुहाडे नाल बेइंसाफी है जी, इत्थे ही ते तुहाडे नाल बहुत वड्डा जुल्म ते अत्याचार है कि तुहाडा मर्डर होंदा है ते बंदे नू जमानत थाने चों मिल जाती है, उस तो कोई अरेस्ट नहीं किया जाता, क्योंकि सोच बदल गई है, क्योंकि डायरेक्शन मिल रही है कि देश विच हिंदू राज है, हिंदू राज है। हुण तुसी राज कर रहे हो, हुण तुसी अगर किसी नू मारदे हो ते कोई गल नहीं, ते जे मेरी गल गलत है, जे मैं कुछ गलत कह रहा ते फिर मर्डर करने वाले दा ते मुकदमा 302 दा फौरन होना चाहिए सी, उसकी अरेस्ट होनी चाहिए थी, उसका रिमांड लिया जाना चाहिए थी, उसके वास्ते उसको इंटरोगेट किया जाना चाहिए सीगा कि तेरे मन दे विच की सी, तेनू किसी ने डायरेक्शन दी ते कुछ भी नहीं किया गया, सिर्फ एक गल कह दी कि बंदे ने दारू पी रखी है। नो, जेड़ा बंदे ने दारू पी रखी है वो बेहोश नहीं होया, वो गड्डी चला रहा है, वो दिल्ली की हैवी ट्रैफिक दे विच है जी, वो सड़कों दे विच है, उहदे कोल समझ है, उहदे कोल सोच है, उसनू पता है कि कार किस तरह चलती है ते मैं कितना इसका पीछा करना है, मैं कितना मर्डर करना है और कितना मैं दौड़ना है। इस करके इतनी गल कहनी मीडिया वालों बार बार, और नशे में धुत था, उसको समझ नहीं थी, वो नशे की वजह से ऐसा एक्सीडेंट हो गया। नो, ये सारे स्टेटमेंट गलत ने। सच सिर्फ इतना है कि हिंदुस्तान दे विच अज कल दा जेड़ा दौर चल रहा है, यह दौर जेड़ा विचारधारा दा है, यह दौर सोच दा है, यह दौर दबान दा है, यह दौर राज करन दा है, यह दौर सानू एहसास करांदा है कि तुहाडा दिल्ली विच ना कोई अफसर सिख ने, ना कोई एडमिनिस्ट्रेशन सिख ने, ना सरकारी दफ्तर तुहानू सिख मिलते ने, ना पुलिस थाने तुहानू सिख मिलते ने। इदा जापदा है कि जिदा दिल्ली दे विच मैं जन्म तो दिल्ली विच हुण तक मेरी उम्र जी 60 साल के लगभग हो गई है, मैं सारे दौर देखे है, पर ऐसा दौर नहीं देखा। इतना जापदा साडा इत्थे कोई बली वारस नहीं है, ना किसी सरकारी दफ्तर तुहानू बाबू मिलणगे सिख, ना DDA, ना कारपोरेशन, ना जल बोर्ड, ना दिल्ली पुलिस, किसी महकमे कितने टावा मिले और ना के बराबर है, उसकी कोई हैसियत नहीं है जी। असीं ते इदा रह रहे हैं जिदा कोई दिल्ली दे विच जिदा कोई विदेशी रहंदे आ, ऐ सच्चाई। और साडा कोई वली वारस ना होने की वजह नाल साडे ते जेड़ा हमला होया, और सरकार ने इस करके ही और दिल्ली पुलिस ने इसी करके ही 302 का फौरन मुकदमा रजिस्टर नहीं किया, क्योंकि साडी बैक नहीं है, साडे कोल ताकत नहीं है, साडे कोल हिम्मत नहीं है, साडे हक दे विच आवाज उठाने वाले गैर सिख नहीं है, जेड़े की होने चाहिए सी सैकुलर मुल्क दे विच जी। ਬੱਬਰ ਸਾਹਿਬ, ਸੋ ਇਹ ਸਾਰੇ ਘਟਨਾਕ੍ਰਮ ਨੂੰ ਤੁਸੀਂ ਇੱਕ ਇਨਸੀਡੈਂਟ ਦੇ ਤੌਰ ਤੇ ਨਹੀਂ ਦੇਖਦੇ ਜਿਵੇਂ ਮੀਡੀਆ ਦੇ ਵਿੱਚ ਆਮ ਤੌਰ ਤੇ ਦੱਸਿਆ ਜਾ ਰਿਹਾ ਹੈ, ਇੱਕ ਘਟਨਾ ਦੇ ਤੌਰ ਤੇ। ਇੱਕ ਬ੍ਰੌਡਰ ਕੰਟੈਕਸਟ ਦੇ ਵਿੱਚ ਇਹਦੇ ਪਿੱਛੇ ਜਿਹੜੀ ਹਿੰਦੂਤਵਾ ਦੀ ਆਈਡੀਓਲੋਜੀ ਕੰਮ ਕਰ ਰਹੀ ਹੈ ਭਾਰਤ ਦੇ ਵਿੱਚ, ਤੁਸੀਂ ਉਹਨੂੰ ਇਹਦੇ ਲਈ ਡਾਇਰੈਕਟਲੀ ਦੋਸ਼ੀ ਮੰਨਦੇ ਹੋ? ਬਿਲਕੁਲ ਨਿਸੰਦੇਹ, ਬਿਲਕੁਲ ਕੋਈ ਸ਼ੱਕ ਨਹੀਂ। ਇਸ ਵਕਤ मैं तुहानू दसा दिल्ली कितना वड्डा 2-2.5 करोड़ रिकॉर्ड च लोग रहंदे है, सानू थानिया च SHO सिख नहीं, ACP सिख नहीं, कोई टावा कोई PCP सिख है, कोई CBI सिखा दियां टीमां नहीं, कोई तुसी विजिलेंस नहीं, कोई डायरेक्टर नहीं, कोई इंटैलीजेंस एजेंसी नहीं। जेड़ा मैं तुहानू गल दस रहा, आह गल तुसी ऑन रिकॉर्ड है,
ਔਨ ਰਿਕਾਰਡ। ਔਰ ਸੋਚ ਇਸ ਤਰ੍ਹਾਂ ਦੀ ਹੈ ਕਿ ਹਿੰਦੂਆਂ ਨੂੰ ਜਾਂ ਹੋਰ ਲੋਕਾਂ ਨੂੰ ਅਗਰ ਕਿਤੇ ਕੋਈ ਦਿੱਕਤ ਆਉਂਦੀ ਹੈ ਤੇ ਉਹਨਾਂ ਦੇ ਮਗਰ ਬੜੇ ਲੋਕ ਨੇ ਜੀ। ਤੇ ਜੇ ਸਿੱਖ ਨੂੰ ਦਿੱਲੀ 'ਚ ਕੋਈ ਜ਼ਰੂਰਤ ਪੈਂਦੀ ਹੈ ਉਸ ਦੀ ਮਦਦ ਵਾਸਤੇ ਸਿਰਫ ਲੋਕਲ ਗੁਰਦੁਆਰਾ ਕਮੇਟੀ ਦਾ ਕੋਈ ਲੋਕਲ ਪ੍ਰਧਾਨ ਜਾਂ ਕੋਈ ਸੈਕਟਰੀ ਹੋਏਗਾ। ਸਾਡੀ ਮਦਦ ਵਾਸਤੇ ਸਾਨੂੰ ਦੌੜਨਾ ਪੈਂਦਾ ਗੁਰਦੁਆਰਿਆਂ ਦੇ ਵਿੱਚ ਜੀ। ਗੁਰਦੁਆਰੇ ਜਾ ਕੇ ਉੱਥੇ ਦੇ ਪ੍ਰਧਾਨ ਦੇ ਅੱਗੇ ਹੱਥ ਜੋੜਨੇ ਪੈਂਦੇ, ਸਾਡੇ ਨਾਲ ਏਦਾਂ ਹੋ ਰਿਹਾ ਜੀ, ਸਾਡੀ ਮਦਦ ਕਰੋ ਜੀ। ਸਾਡੇ ਕੋਲ ਕੋਈ ਪੋਲੀਟੀਕਲੀ ਤਾਕਤ ਜਾਂ ਕੋਈ ਬਿਊਰੋਕਰੇਟ ਸਾਡੇ ਕੋਲ ਨਹੀਂ ਹੈਗੇ, ਸਾਡੇ ਸਿੱਖ ਅਫਸਰ ਨਹੀਂ ਹੈਗੇ। ਸਰਕਾਰ ਨੇ ਇਹ ਨਹੀਂ ਕਿ ਸਿੱਖ ਹੈਗੇ ਨਹੀਂ, ਸਰਕਾਰ ਨੇ ਦਿੱਲੀ ਦੇ ਵਿੱਚ ਪ੍ਰਾਈਮ ਪੋਜੀਸ਼ਨਾਂ ਦੇ ਉੱਤੇ ਸਿੱਖਾਂ ਨੂੰ ਰੱਖਿਆ ਹੀ ਨਹੀਂ ਹੋਇਆ ਜੀ। ਕੋਈ ਸਿੱਖ ਨਹੀਂ ਦੱਸ ਸਕਦੇ ਕਿ ਦਿੱਲੀ ਦੇ ਵਿੱਚ ਫਲਾਣਾ ਸਿੱਖ ਕਮਿਸ਼ਨਰ ਹੈ ਜਾਂ ਡਾਇਰੈਕਟਰ ਹੈ ਜਾਂ ਉਹ ਡੀਜੀ ਹੈ ਜਾਂ ਉਹ ਐਸਐਸਪੀ ਹੈ ਜਾਂ ਉਹ ਇਤਨੇ ਐਸਐਚਓ ਨੇ। ਦਿੱਲੀ ਦੇ ਵਿੱਚ ਇਹ ਜਿਹੜੀ ਸਾਡੀ ਤਾਕਤ ਨਾ ਹੋਣ ਦੀ ਵਜ੍ਹਾ ਨਾਲ ਸਾਡੀ ਕੁਟਾਈ ਹੁੰਦੀ ਹੈ ਤਾਂ ਸਾਡੀ ਕੋਈ ਆਵਾਜ਼ ਨਹੀਂ ਉੱਠਦੀ, ਨਾ ਮੀਡੀਆ ਦੇ ਵਿੱਚ, ਨਾ ਪ੍ਰਿੰਟ ਮੀਡੀਆ ਦੇ ਵਿੱਚ, ਨਾ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ। ਸਾਡੀ ਆਵਾਜ਼ ਇਸ ਕਰਕੇ ਨਹੀਂ ਹੁੰਦੀ, ਅਸੀਂ ਹਰ ਜਗ੍ਹਾ ਬਲੈਂਕ ਹਾਂ, ਅਸੀਂ ਹਰ ਜਗ੍ਹਾ ਨਹੀਂ ਹੈਗੇ। ਅਸੀਂ ਬਿਲਕੁਲ ਚਾਰ ਸਵੇਰੇ ਤੁਸੀਂ ਨਜ਼ਰ ਮਾਰ ਲਓ, ਤੁਹਾਨੂੰ ਨਾ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਸਿੱਖ ਐਂਕਰ ਮਿਲਣਗੇ, ਨਾ ਇਲੈਕਟ੍ਰੋਨਿਕ ਮੀਡੀਆ 'ਚ ਤੁਹਾਡੀ ਕੋਈ ਗੱਲ ਹੋਏਗੀ, ਨਾ ਤੁਹਾਡੀ ਪ੍ਰਿੰਟ ਮੀਡੀਆ 'ਚ ਗੱਲ ਹੋਏਗੀ, ਨਾ ਸਾਡੇ ਕੋਲ ਪ੍ਰਿੰਟ ਮੀਡੀਆ, ਨਾ ਸਾਡੇ ਕੋਲ ਇਲੈਕਟ੍ਰੋਨਿਕ ਮੀਡੀਆ, ਨਾ ਸਾਡੇ ਕੋਲ ਪੋਲੀਟੀਕਲ ਪੈਕ ਹੈ, ਨਾ ਸਾਡੇ ਕੋਲ ਆਫੀਸਰ ਨੇ, ਨਾ ਸਾਡੇ ਕੋਲ ਕੋਈ ਸਾਡੇ ਹੱਕ ਨਿੱਦਣ ਵਾਲੇ ਲੋਕ ਨੇ ਤੇ ਸੋਚ ਸਾਡੇ ਖਿਲਾਫ ਹੈ। ਇਸ ਕਰਕੇ ਸਾਡੀ ਕੁਟਾਈ ਹੁੰਦੀ ਹੈ, ਇਹ ਸਾਨੂੰ ਮੰਨ ਲੈਣਾ ਚਾਹੀਦਾ ਹੈ ਜੀ। ਬੱਬਰ ਸਾਹਿਬ, ਇਹ ਸਾਰੀ ਸਿਚੁਏਸ਼ਨ ਦੇ ਵਿੱਚ ਜਦੋਂ ਅਸੀਂ ਪਹਿਲਾਂ ਸਿਸਟਮ ਦੀ ਗੱਲ ਕੀਤੀ ਹੈ ਤੇ ਸਿਸਟਮ ਤੋਂ ਬਾਅਦ ਹੁਣ ਜਿਵੇਂ ਸਿਸਟਮ ਦੇ ਨਾਲ ਨਾਲ ਲੋਕਾਂ ਦੀ ਮਾਨਸਿਕਤਾ ਜਿਹੜੀ ਹੈਗੀ, ਉਹਨਾਂ ਦਾ ਵਰਤਾਰਾ ਜਿਹੜਾ ਹੈਗਾ ਘੱਟ ਗਿਣਤੀਆਂ ਦੇ ਪ੍ਰਤੀ ਤੇ ਖਾਸ ਤੌਰ ਤੇ ਸਿੱਖਾਂ ਦੇ ਪ੍ਰਤੀ ਉਹ ਬਦਲਦਾ ਜਾ ਰਿਹਾ ਹੈ ਤੇ ਜਿੱਦਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਉਸ ਬਾਬਤ ਸਾਡੇ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ, ਕੀ ਕਹਿਣਾ ਚਾਹੋਗੇ ਵੀ ਇਹਨੂੰ ਅਸੀਂ ਕਿਵੇਂ ਟੈਕਲ ਕਰ ਸਕਦੇ ਹਾਂ ਇੰਡੀਵਿਜੂਅਲੀ ਤੇ ਜਥੇਬੰਦਕ ਤੌਰ ਤੇ? ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਨਹੀਂ ਜੀ, ਮੈਂ ਤੇ ਦੱਸਾਂਗਾ ਕਿ ਇਸ ਦੌਰ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਹੈਲਪਲੈਸ ਹਾਂ। ਇਸ ਦੌਰ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੈ। ਕਿਉਂਕਿ ਇਸ ਮੁਲਕ ਦੇ ਵਿੱਚ ਰਾਜ ਵੋਟਾਂ ਵਾਲਿਆਂ ਦਾ ਹੈ। ਸਿੱਖਾਂ ਨੇ ਕਦੀ ਵੀ ਇਸ ਮੁਲਕ ਦੇ ਵਿੱਚ ਪਾਵਰ 'ਚ ਨਹੀਂ ਆ ਸਕਦੇ। ਸਿੱਖਾਂ ਨੂੰ ਕਦੀ ਵੀ ਰਾਜ ਦੇ ਵਿੱਚ ਕਦੀ ਵੀ ਸੁੱਖ ਨਹੀਂ ਮਿਲੇਗਾ, ਕਿਉਂਕਿ ਰਾਜ ਉਹਨਾਂ ਨੇ ਕਰਨਾ ਜਿਨ੍ਹਾਂ ਕੋਲ ਵੋਟਾਂ ਨੇ ਜੀ। ਜਿਨ੍ਹਾਂ ਕੋਲ ਵੋਟਾਂ ਨੇ, ਵੋਟਾਂ ਉਹਨਾਂ ਨੂੰ ਪੈਣੀਆਂ ਨੇ। ਸਾਡੇ ਕੋਲ ਵੋਟਾਂ ਹੀ ਨਹੀਂ ਹੈਗੀਆਂ। ਇਸ ਮੁਲਕ ਵਿੱਚ ਰਾਜ ਉਹੀ ਕਰੇਗਾ ਜਿਨ੍ਹਾਂ ਕੋਲ ਵੋਟਾਂ ਨੇ। ਸਿੱਖਾਂ ਕੋਲ ਵੋਟਾਂ ਹੀ ਨਹੀਂ ਹੈਗੀਆਂ। ਇੱਕ ਨਾ 3 ਨਾ 13 ਸਿੱਖ ਤੇ ਕ੍ਰਿਕਟ ਦਾ ਜਿੱਦਾਂ ਮੈਚ ਚੱਲਦਾ ਨਾ ਅਮਰਵੀਰ ਜੀ, ਤੇ ਦਰਸ਼ਕ ਜਿਹੜੇ ਨੇ ਉਹ ਤਾਲੀਆਂ ਮਾਰਦੇ ਨੇ, ਬੜੀਆਂ ਤਾਲੀਆਂ ਮਾਰਦੇ ਆ, ਚੌਕਾ ਵੱਜ ਗਿਆ, ਛੱਕਾ ਵੱਜ ਗਿਆ। ਅਸੀਂ ਤੇ ਦਰਸ਼ਕ ਹਾਂ। ਅਸੀਂ ਸਵੇਰੇ ਟੀਵੀ ਉਠਾਉਂਦੇ ਆ ਤੇ ਸਾਨੂੰ ਕੋਈ ਸਿੱਖ ਨਹੀਂ ਮਿਲਦਾ। ਅਸੀਂ ਅਖਬਾਰ ਚੁੱਕਨੇ ਆ ਪੜ੍ਹਨ ਵਾਸਤੇ, ਸਾਨੂੰ ਕੋਈ ਸਿੱਖ ਨਹੀਂ ਮਿਲਦਾ। ਅਸੀਂ ਕਿਸੇ ਦਫ਼ਤਰ ਜਾਂਦੇ ਆ ਕੰਮ ਕਰਾਉਣ, ਸਾਨੂੰ ਕੋਈ ਸਿੱਖ ਨਹੀਂ ਮਿਲਦਾ। ਇਹ ਜਿਹੜਾ ਮਾਹੌਲ ਹੈ ਇਸੇ ਦੌਰ ਦੇ ਵਿੱਚ ਮੈਂ ਸਿਰਫ ਇਤਨੀ ਹੀ ਗੱਲ ਕਰਾਂਗਾ ਕਿ ਜਿਹੜੇ ਸਿੱਖ ਭਾਈਚਾਰਾ ਹੈ ਉਸ ਨੂੰ ਮਾਈਨੋਰਟੀ ਦੀਆਂ ਦੂਜੇ ਲੋਕਾਂ ਨਾਲ, ਉਹ ਚੰਗੇ ਹਿੰਦੂ ਭਰਾਵਾਂ ਨਾਲ ਮਿਲ ਕੇ ਜੀ ਸਰਕਾਰ ਤੱਕ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜ਼ੋਰਦਾਰ ਤਰੀਕੇ ਨਾਲ ਕਿ ਸਾਨੂੰ ਵੀ ਰਾਜ ਭਾਗ ਦੇ ਵਿੱਚ ਹਿੱਸੇਦਾਰੀ ਦਿਓ। ਸਾਡੇ ਵੀ ਸਿੱਖ ਜਿਹੜੇ ਨੇ ਉਹ ਵੱਡੇ ਆਫੀਸਰ ਦਿੱਲੀ ਵਿੱਚ ਤਾਇਨਾਤ ਕਰੋ। ਸਾਡੇ ਹੀ ਬੜੇ ਜਿਹੜੇ ਬਹੁਤ ਵਿਦਵਾਨ ਸੱਜਣ ਨੇ ਉਹਨਾਂ ਨੂੰ ਪਾਵਰ ਦੇ ਵਿੱਚ ਸ਼ੇਅਰ ਦਿਓ। ਜੇ ਤੁਸੀਂ ਸਾਡੇ ਬੰਦਿਆਂ ਨੂੰ, ਸਿੱਖਾਂ ਨੂੰ ਤੁਸੀਂ ਪਾਵਰ ਨਹੀਂ ਦੇਣੀ, ਤੁਸੀਂ ਰਾਜ ਭਾਗ ਵਿੱਚ ਪਾਵਰ ਨਹੀਂ ਦੇਣੀ ਜੀ, ਤੁਸੀਂ ਸਰਕਾਰੀ ਅਹੁਦਿਆਂ ਤੇ ਨਹੀਂ ਲਾਉਣਾ, ਤੁਸੀਂ ਸਾਨੂੰ ਇਹ ਅਹਿਸਾਸ ਹੀ ਨਹੀਂ ਹੋਣ ਦੇਣਾ ਕਿ ਅਸੀਂ ਵੀ ਆਜ਼ਾਦ ਹਾਂ, ਅਸੀਂ ਵੀ ਸ਼ਹਿਰੀ ਹਾਂ, ਤਾਂ ਗੱਲ ਬਣਨੀ ਨਹੀਂ। ਇਹ ਗੱਲ ਫਿਰ ਟੁੱਟਣੀ ਹੈ। ਇਹ ਫਿਰ ਗੱਲ ਐਸਾ ਨਫ਼ਰਤ ਵੱਲ ਜਾਂਦੀ ਹੈ, ਐਸਾ ਦਿਲਾਂ ਦੇ ਵਿੱਚ ਨਫ਼ਰਤ ਫੈਲਦੀ ਹੈ। ਪਰ ਮੈਂ ਇਤਨੀ ਉਮੀਦ ਨਹੀਂ ਛੱਡਦਾ। ਮੈਂ ਇਹ ਜ਼ਰੂਰ ਕਹਾਂਗਾ ਕਿ ਦੇਸ਼ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਸੈਕੂਲਰਿਜ਼ਮ ਦੇ ਹੱਕ ਵਿੱਚ ਖੜੇ ਨੇ ਤੇ ਉਹਨਾਂ ਦੀ
परसेंट जिहड़ा है वो 69% जिहड़े लोग ने सैकुलर इज़म दे उत्ते बिलीव करते हैं जी। सिर्फ 39% लोग रूल दे विच आ गए ने, पावर दे विच आ गए ने और अचानक पावर दे विच आ गए ने ते नशे दे विच घूम रहे ने। इस करके सिखां दा जुलम ते अत्याचार वधदा जा रहा है। जी ਬੱਬਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਅੱਜ ਸਮਾਂ ਕੱਢਿਆ ਤੇ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਜਿੱਥੇ ਸਾਡਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਉਹਦੇ ਵਿੱਚੋਂ ਜ਼ਰੂਰ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤੇ ਤੁਹਾਨੂੰ ਪਸੰਦ ਆਈ ਹੋਊਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਸਾਨੂੰ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਦੁਬਾਰਾ ਫਿਰ ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।